दर्शकों ब्रेक तो बाद थोड़ा स्वागत है जी डॉक्टर साहब हुण साडे दर्शकों दसो अज दे दिन दी सिख हिस्टरी एंड वर्ल्ड हिस्टरी विच की अहमियत है। सिख इतिहास के हवाले नाल 1914 च अज दे दिन गदरियां ने पंजाब वल छाले पाए और अज हरकरतार सिंह सराबा हरनाम सिंह टुंडी लाट जिहड़े ने पंजाब वल रवाना होए जी 1977 च अज दे दिन संत करतार सिंह जी खालसा पिंडां वालियां ने चढ़ाई की। असीं कल दस्सिआ सी भी उन्हां नूं जी एक्सीडेंट दे विच ਜ਼ਖਮੀ ਕੀਤਾ ਗਿਆ ਸੀ। 1982 ਦੇ ਵਿੱਚ ਅੱਜ ਦੇ ਦਿਨ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਹੋਈ। ਬੇਸ਼ੱਕ ਅਕਾਲੀਆਂ ਨੇ ਇੱਕ ਮੋਰਚਾ ਕਰਪੂਰੀ ਲਾਇਆ ਸੀ ਜਿਹੜਾ ਫੇਲ ਹੋ ਰਿਹਾ ਸੀ। ਫਿਰ 19 ਜੁਲਾਈ ਨੂੰ ਜਦੋਂ ਕਿ ਭਾਈ ਅਮਰੀਕ ਸਿੰਘ ਬਾਬਾ ਠਾਰਾ ਸਿੰਘ ਕਚਹਿਰੀਆਂ 'ਚ ਅੰਮ੍ਰਿਤਸਰ ਦੀਆਂ ਸਨ, ਕਿਸੇ ਕੇਸ ਦੀ ਪੈਰਵਾਈ ਕਰਨ ਉਹਨਾਂ ਨੂੰ ਫੜ ਲਿਆ। ਉਸੇ ਦਿਨ ਹੀ ਸੰਤਾਂ ਨੇ ਆ ਕੇ ਜਿਹੜਾ ਉਹ ਜਥਾ ਤੋੜ ਦਿੱਤਾ ਸੀ, ਮੋਰਚੇ ਦੀ ਸ਼ੁਰੂਆਤ ਕਰ ਦਿੱਤੀ ਸੀ। ਅਕਾਲੀਆਂ ਨੇ ਫਿਰ 26 ਜਿਹੜਾ ਜੁਲਾਈ ਨੂੰ ਇੱਕ ਮੀਟਿੰਗ ਕੀਤੀ ਫਤਿਹਗੜ੍ਹ ਸਾਹਿਬ। ਉਹਨਾਂ ਨੇ ਕਿਹਾ ਜਿਹੜਾ ਸਾਡਾ ਮੋਰਚਾ ਇੱਥੇ ਕਰਪੂਰੀ ਲੱਗਾ ਹੈ ਉਹਨੂੰ ਅਸੀਂ ਪਿੰਡਾਂ ਵਾਲਿਆਂ ਦੇ ਮੋਰਚੇ ਦੇ ਨਾਲ ਮਰਜ ਕਰ ਰਹੇ ਹਾਂ। ਔਰ ਇਸ ਤਰੀਕੇ ਨਾਲ 1982 ਚ ਅੱਜ ਦੇ ਦਿਨ ਇਹ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ, ਜਿਹਦੀ ਮੰਗ ਅਨੰਦਪੁਰ ਸਾਹਿਬ ਦਾ ਮਤਾ ਰੱਖਿਆ ਗਿਆ। ਸੋ ਸੰਤਾਂ ਨੇ ਤਾਂ ਪਹਿਰਾ ਦਿੱਤਾ ਸ਼ਹਾਦਤ ਦੇ ਨਾਲ, ਪਰ ਕਿੱਥੇ ਖੜੇ ਨੇ ਇਹ ਸਾਰੇ ਅਨੰਦਪੁਰ ਦੇ ਮਤੇ ਵਾਲੇ ਅਕਾਲੀ। ਇਸੇ ਲਈ ਫਿਰ ਇਹਨਾਂ ਦਾ ਸਵਾਗਤ ਹੁਣ ਅਮਰੀਕਾ ਕੈਨੇਡਾ 'ਚ ਵੀ ਜਿਹੜਾ ਹੋਣਾ ਸ਼ੁਰੂ ਹੋ ਗਿਆ ਜੀ। 1987 ਦੇ ਵਿੱਚ ਅੱਜ ਦੇ ਦਿਨ ਪ੍ਰੋਫੈਸਰ ਦਰਸ਼ਨ ਸਿੰਘ ਜਿਹੜੇ ਕਿ ਉਦੋਂ ਜਥੇਦਾਰ ਸਨ ਅਕਾਲ ਤਖਤ ਸਾਹਿਬ ਦੇ, ਸਰਬੱਤ ਖਾਲਸਾ ਨੇ ਐਕਟਿੰਗ ਜਥੇਦਾਰ ਬਣਾਇਆ ਸੀ ਉਹਨਾਂ ਨੇ ਇੱਕ ਮੀਟਿੰਗ ਸੱਦੀ ਕਿ ਜੀ ਪੰਥ ਦਾ ਨਿਸ਼ਾਨਾ ਕੀ ਹੋਏ। ਜੁਝਾਰੂ ਜਥੇਬੰਦੀਆਂ ਦੇ ਲੀਡਰ ਵੀ ਪਹੁੰਚੇ। ਉਹਨਾਂ ਨੇ ਕਿਹਾ ਜੀ ਅਸੀਂ ਤਾਂ ਖਾਲਿਸਤਾਨ ਤੋਂ ਖੱਬੇ ਸੱਜੇ ਨਹੀਂ ਹੋਣ ਦੇਣ। ਪਰ ਦੂਸਰੇ ਪਾਸੇ ਜਿਹੜਾ ਅਸੀਂ ਪ੍ਰੋਫੈਸਰ ਸਾਹਿਬ ਕਹਿਣ ਲੱਗੇ ਕਿ ਜੀ ਉਹਨਾਂ ਨੇ ਆਪਣੀ ਤਰਕ ਦਿੱਤਾ ਕਿ ਹੁਣ ਅੱਜ ਵੋਟਾਂ ਦਾ ਜ਼ਮਾਨਾ ਹੈ, ਦੇਖੋ ਦੇਵੀ ਲਾਲ ਬਣ ਗਿਆ ਹਰਿਆਣੇ ਦੇ ਵਿੱਚ ਦੂਸਰਾ ਜੀ। ਸੋ ਜੁਝਾਰੂਆਂ ਨੇ ਫਿਰ ਇਹ ਕਿਹਾ ਕਿ ਜੀ ਹੁਣ ਮਤਲਬ ਗੱਲ ਖਾਲਿਸਤਾਨ ਦੀ ਹੋਏਗੀ, ਇਸ ਤੋਂ ਘੱਟ ਨਹੀਂ। ਪ੍ਰੋਫੈਸਰ ਸਾਹਿਬ 2-3 ਦਿਨ ਬਾਅਦ ਉੱਥੋਂ ਫਿਰ ਅਕਾਲ ਤਖਤ ਖਾਲੀ ਛੱਡ ਕੇ ਆਪਣੇ ਜ਼ੀਰਕਪੁਰ ਆ ਗਏ ਕੋਠੀ 'ਚ, ਔਰ ਉਦੋਂ ਦੇ ਹਿੱਲੇ ਅੱਜ ਤੱਕ ਨਹੀਂ ਵਾਪਸ ਤਾਬੇ ਆਏ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1558 ਚ ਪਹਿਲੀ ਜ਼ੋਹਰ ਜਿਹੜੀ ਜੂਇਸ਼ ਧਾਰਮਿਕ ਸਕ੍ਰਿਪਚਰ ਹੈ ਕਬਲਾ, ਉਸ ਦੀ ਪ੍ਰਿੰਟਿੰਗ ਹੋਈ। 1777 ਚ ਇੱਕ ਰਿਟਾਇਰਡ ਬ੍ਰਿਟਿਸ਼ ਆਫਿਸਰ ਫਿਲਿਪ ਨੇ ਪਹਿਲੀ ਵਾਰ ਸਰਕਸ ਦਾ ਸ਼ੋਅ ਸ਼ੁਰੂ ਕੀਤਾ। 1799 ਚ ਫ੍ਰੈਂਚ ਨੈਸ਼ਨਲਸ ਨੇ ਇੱਕ ਮੀਟਿੰਗ ਕਰਕੇ ਉਹਨਾਂ ਦੀ ਪਾਰਲੀਮੈਂਟ ਨੇ ਫਿਊਡਲ ਸਿਸਟਮ, ਜਾਗੀਰਦਾਰੀ ਸਿਸਟਮ ਨੂੰ ਖਤਮ ਕਰ ਦਿੱਤਾ। 1830 ਦੇ ਵਿੱਚ ਸ਼ਿਕਾਗੋ ਸਿਟੀ ਦੀ ਪਲਾਨ ਲੇਆਊਟ ਹੋਈ ਜੀ। 1877 ਚ ਬ੍ਰਿਟਿਸ਼ ਰੈੱਡ ਕਰਾਸ ਸੁਸਾਇਟੀ ਹੋਂਦ ਦੇ ਵਿੱਚ ਆਈ। 1914 ਚ ਅਮਰੀਕਾ ਨੇ ਡਿਕਲੇਅਰ ਕੀਤਾ ਕਿ ਉਹ ਫਸਟ ਵਰਲਡ ਵਾਰ 'ਚ ਨਿਊਟਰਲ ਰਹੇਗਾ। 1917 ਚ ਕਮਿਊਨਿਸਟਾਂ ਦੀ ਜਿਹੜੀ ਪਬਲੀਕੇਸ਼ਨ ਮਾਸਕੋ ਦੇ ਵਿੱਚ ਸੀ ਪ੍ਰਭਦਾ, ਉਹਨਾਂ ਨੇ ਕਾਲ ਦਿੱਤੀ ਕਿ ਵੀ ਸਾਰੇ ਅਮੀਰ ਬੰਦੇ ਔਰ ਸਾਰੇ ਹੀ ਜਿਹੜੇ ਪ੍ਰੀਸਟ ਨੇ ਚਰਚਾਂ ਦੇ ਉਹ ਮਾਰ ਦਿਓ। ਇਹ ਧਰਮ ਦੇ ਖਿਲਾਫ ਉਹਨਾਂ ਦੀ ਵਾਰ ਸੀ ਜੀ। 1925 ਚ US ਮੈਰੀਨਸ ਨੇ ਨਿਕਾਰਾਗੁਆ ਨੂੰ ਛੱਡਿਆ, ਖਾਲੀ ਕੀਤਾ। 13 ਸਾਲ ਉਹਨਾਂ ਨੇ ਕਬਜ਼ਾ ਜਮਾ ਛੱਡਿਆ। ਔਰ 1988 ਦੇ ਵਿੱਚ US ਕਾਂਗਰਸ ਨੇ ਇਹ ਵੋਟ ਪਾ ਕੇ ਫੈਸਲਾ ਲਿਆ ਕਿ ਸੈਕੰਡ ਵਰਲਡ ਵਾਰ ਦੇ ਦੌਰਾਨ ਜਿਹੜੇ ਜਾਪਾਨੀਆਂ ਨੂੰ ਇੱਥੇ ਕੰਡਿਆਲੀਆਂ ਤਾਰਾਂ ਦੇ ਵਿੱਚ ਰੱਖ ਕੇ ਜਿਹੜਾ ਉਹ ਬਾਹਰ ਨਹੀਂ ਸੀ ਨਿਕਲਣ ਦਿੱਤਾ ਗਿਆ, ਹਰ ਉਸ ਜਾਪਾਨੀ ਨੂੰ $20,000 ਦਾ ਮੁਆਵਜ਼ਾ ਦਿੱਤਾ ਜਾਏਗਾ। ਸੋ ਇਹ ਜਿਹੜਾ ਹੈ ਵਰਲਡ ਹਿਸਟਰੀ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਸ਼ਲੋਕ ਸਹਿਸਕ੍ਰਿਤੀ ਮਹੱਲਾ 5ਵਾਂ ਦਾ ਇੱਕ ਸ਼ਲੋਕ ਪਿਕ ਕੀਤਾ ਜੀ। ਔਰ ਇਹ ਕਹਿੰਤ ਬੇਦਾ ਗੁਣੰਤ ਗੁਣੀਆਂ ਸੁਣੰਤ ਬਾਲਾ ਬਹੁ-ਬਿਧ ਪ੍ਰਕਾਰਾ ਦ੍ਰਿੜੰਤ ਸੁਬਿਦਿਆ ਹਰ ਹਰ ਕਿਰਪਾਲਾ ਨਾਮ ਦਾਨ ਜਾਚੰਤ ਨਾਨਕ ਦੈਨਹਾਰ ਗੁਰ ਗੋਪਾਲਾ ਜੀ। ਕਿ ਵੇਦ ਜਿਹੜੇ ਨੇ ਉਹ ਬਹੁਤ ਰੱਬ ਦੇ ਗੁਣਾਂ ਦਾ ਗਾਇਨ ਕਰਦੇ ਨੇ, ਕਿ ਵੀ ਉਹ ਉਸਤਤ ਕਰਦੇ ਨੇ, ਕਿਉਂਕਿ ਬਹੁਤ ਵਾਰੀ ਧਾਰਮਿਕ ਪੁਸਤਕਾਂ ਵੇਦ ਦੀ ਸੈਂਸ 'ਚ ਕਈ ਥਾਂ 'ਤੇ ਗੁਰਬਾਣੀ 'ਚ ਅਹਰਣ ਮਤ ਵੇਦ ਹਥਿਆਰ ਹੁੰਦਾ, ਜਾਂ ਵੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ। ਉਹਨੇ ਕਿਹਾ ਵੀ ਉਸ ਨਿਰੰਕਾਰ ਦਾ ਉਹ ਬੜਾ ਗੁਣ ਗਾਉਂਦੇ ਨੇ। ਤੇ ਸੁਣੰਤ ਬਾਲਾ ਬਹੁ-ਬਿਧ ਪ੍ਰਕਾਰ, ਕਿ ਲੋਕ ਵੀ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਉਪਦੇਸ਼ਾਂ ਰਾਹੀਂ ਡਿਫਰੈਂਟ ਵੇਜ਼ ਨਾਲ ਸੁਣਦੇ ਨੇ, ਜਿਹੜੇ ਰੱਬ ਦੀ ਉਸਤਤ ਦੀਆਂ ਗੱਲਾਂ ਨੇ। ਦ੍ਰਿੜੰਤ ਸੁਵਿਦਿਆ, ਕਿਉਂਕਿ ਜਿਹੜਾ ਰੱਬ ਦੀ ਗੱਲ ਨੂੰ ਸੁਣਦਾ ਉਸ ਦੀ ਵਿੱਚ ਚੰਗੀ ਮੱਤ ਜਿਹੜੀ ਹੈ ਹਰ ਹਰ ਕਿਰਪਾਲਾ, ਨਿਰੰਕਾਰ ਕਿਰਪਾ ਕਰਕੇ ਦ੍ਰਿੜੰਤ ਸੁਵਿਦਿਆ ਉਹਦੀ ਚੰਗੀ ਮੱਤ ਰੱਬ ਦਿੰਦਾ ਹੈ।
ਜਿਹੜਾ ਉਸ ਦੀ ਯਾਦ ਦੇ ਵਿੱਚ ਜੁੜਦਾ ਹੈ। ਜੀ ਨਾਮ ਦਾਨ ਜਾਚੰਤ ਨਾਨਕ ਦੈਨ ਹਾਰ ਗੁਰ ਗੋਪਾਲ। ਗੋਪਾਲ ਇਸ ਦੁਨੀਆ ਨੂੰ ਪਾਲਣ ਵਾਲਾ ਨਿਰੰਕਾਰ, ਦੇਣਹਾਰ ਜਿਹਨਾਂ ਸਭ ਨੂੰ ਬਖਸ਼ਿਆ ਦਿੰਦਾ ਹੈ, ਉਸ ਤੋਂ ਨਾਮ ਦਾਨ ਜਾਚੰਤ ਨਾਨਕ। ਕਿ ਪੰਜਵੇਂ ਨਾਨਕ ਕਹਿੰਦੇ ਨੇ ਕਿ ਜਿਹੜਾ ਨਿਰੰਕਾਰ ਸਭ ਦੁਨੀਆ ਨੂੰ ਦਿੰਦਾ ਹੈ, ਜਿਹੜਾ ਨਿਰੰਕਾਰ ਜਿਸ ਦੇ ਗੁਣ ਸਾਰੇ ਹੀ ਧਰਮ ਕਿਤਾਬਾਂ ਅੱਡ-ਅੱਡ ਤਰੀਕੇ ਨਾਲ ਗਾਉਂਦੀਆਂ ਨੇ, ਜਿਸ ਨਿਰੰਕਾਰ ਦੀ ਬਖਸ਼ਿਸ਼ ਨਾਲ ਚੰਗੀ ਮੱਤ ਬਣਦੀ ਹੈ, ਜੀ ਉਹਨਾਂ ਉਸ ਵਾਹਿਗੁਰੂ ਤੋਂ ਮੈਂ ਨਾਮ ਦਾਨ ਜਾਚੰਤ ਨਾਨਕ। ਕਿ ਨਾਨਕ ਪੰਜਵੇਂ ਨਾਨਕ ਉਸ ਨਿਰੰਕਾਰ ਤੋਂ ਨਾਮ ਦੇ ਦਾਨ ਦੀ ਜਾਚਨਾ ਕਰਦੇ ਨੇ, ਮੰਗ ਕਰਦੇ ਨੇ। ਸੋ ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜਣੇ ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।